ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਅੱਜ ਦੇ ਦਿਨ ਸਾਡੇ ਨਾਲ ਜੁੜਨਗੇ ਮਿੰਟੂ ਗੁਰੂਸਰੀਆ ਜੀ। ਅਤੇ ਮਿੰਟੂ ਗੁਰੂਸਰੀਆ ਜੀ, ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰੋ ਉਹਨਾਂ ਨੂੰ 408-272-2500 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਬਿਸ ਤੋਂ, ਸਤਨਾਮ ਸਿੰਘ ਗਿੱਲ ਸੈਲਮਾ ਤੋਂ, ਰਸ਼ਪਾਲ ਕੌਰ ਖੰਗੂੜਾ ਬੇਕਸਫੀਲ ਤੋਂ, ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ ਅਤੇ ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 408-272-5200 4082725200 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਸ਼ਿਆਂ ਦੇ ਮੁੱਦੇ ਦੇ ਉੱਤੇ ਚੰਗੀ ਝਾੜ ਪਾਈ ਜੀ। ਇੱਕ ਭਾਰਤ ਦੇ ਵਿੱਚ ਇੱਕ ਰੁੱਤ ਆਉਂਦੀ ਹੈ, ਉਹਨੂੰ ਤਿਉਹਾਰ ਰੁੱਤ ਕਹਿੰਦੇ ਆ। ਤਿਉਹਾਰ ਰੁੱਤ ਜਿੱਦਾਂ ਅਕਤੂਬਰ ਤੋਂ ਬਾਅਦ ਦਸੰਬਰ ਤੱਕ ਉਹ ਚੱਲਦੀ ਹੈ, ਜਿਹਦੇ 'ਚ ਦੁਸਹਿਰਾ ਆਉਂਦਾ ਆ, ਦੀਵਾਲੀ ਆਉਂਦੀ ਹੈ, ਫਿਰ ਵਿਸ਼ਵਕਰਮਾ ਡੇ, ਇਸ ਤਰ੍ਹਾਂ ਦੇ ਕਾਫੀ ਤਿਉਹਾਰ ਆਉਂਦੇ ਆ, ਉਹਨੂੰ ਤਿਉਹਾਰ ਰੁੱਤ ਕਹਿੰਦੇ ਆ। ਉੱਦਾਂ ਹੀ ਪੰਜਾਬ ਸਰਕਾਰ ਤੇ ਅੱਜ ਕੱਲ੍ਹ ਝਾੜ ਰੁੱਤ ਆਈ ਹੋਈ ਹੈ, ਫਟਕਾਰ ਰੁੱਤ ਆਈ ਹੋਈ ਹੈ। ਲਗਾਤਾਰ ਫਟਕਾਰਾਂ ਪੈ ਰਹੀਆਂ ਨੇ। ਪਹਿਲਾਂ ਤੋਤਾ ਸਿੰਘ ਦੇ ਮਾਮਲੇ 'ਚ ਨੋਟਿਸ ਨਿਕਲਿਆ, ਫਿਰ ਠੇਕਿਆਂ ਦੇ ਮਾਮਲੇ 'ਚ ਬੜੀ ਤਲਖ ਟਿੱਪਣੀ ਕੀਤੀ। ਹਾਈ ਕੋਰਟ ਨੇ ਕਿਹਾ ਕਿ ਜੇ ਤੁਹਾਨੂੰ ਇੰਨਾ ਹੀ ਪੈਸੇ ਨਾਲ ਪਿਆਰ ਹੈ ਤਾਂ ਫਿਰ ਮਿਨੀ ਸੈਕਟਰੀਏਟ ਦੇ ਵਿੱਚ ਵੀ ਠੇਕੇ ਖੋਲ ਦਿਓ। ਉਸ ਤੋਂ ਬਾਅਦ ਕੱਲ ਜਿਹੜੀਆਂ 2 ਫਟਕਾਰਾਂ ਕੱਲ ਪਈਆਂ ਨੇ, ਔਰ ਬਹੁਤ ਵੱਡੀਆਂ ਫਟਕਾਰਾਂ ਨੇ। ਉਹਨਾਂ ਨੇ ਖੁਦ ਇਸ ਗੱਲ ਨੂੰ ਮਹਿਸੂਸ ਕੀਤਾ, ਚੰਡੀਗੜ੍ਹ ਦੇ ਵਿੱਚ ਬੈਠੇ ਜੱਜਾਂ ਨੇ, ਅਦਾਲਤ ਨੇ, ਕਿ ਤੁਸੀਂ ਸੰਜੀਦਾ ਹੀ ਨਹੀਂ ਹੋ ਇਸ ਮਾਮਲੇ 'ਚ, ਤੁਸੀਂ ਸੰਜੀਦਾ ਹੀ ਨਹੀਂ ਹੋ, ਜਦ ਕਿ ਤੁਹਾਡੀਆਂ ਪੀੜ੍ਹੀਆਂ ਜਿਹੜੀਆਂ ਉਹ ਗੱਲ ਰਹੀਆਂ। ਨਾਲ ਉਹਨਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਔਰ ਹਰਿਆਣੇ ਨੂੰ ਵੀ ਕਿਹਾ ਕਿ ਤੁਸੀਂ ਜਿਹੜੇ ਤਿੰਨੇ ਪ੍ਰਸ਼ਾਸਨ ਹੋ, ਤਿੰਨੇ ਤੁਸੀਂ ਗੈਰ ਸੰਜੀਦਾ ਹੋ, ਔਰ ਨਸ਼ੇ ਦੇ ਨਾਲ ਜਿਹੜੇ ਖਾਸ ਤੌਰ ਤੇ ਨੌਜਵਾਨ ਆ, ਉਹਨਾਂ ਦੇ ਭਵਿੱਖ ਆ ਜਿਹੜੇ ਤਬਾਹ ਹੋ ਰਹੇ ਆ। ਅਸਲ ਦੇ ਵਿੱਚ ਇਹ DGP ਹੋਰੀ, ਜਿਹੜੇ ਸਾਬਕਾ DGP ਸ਼ਸ਼ੀਕਾਂਤ ਹੋ ਰਹੀ ਸੀਗੇ, ਉਹਨਾਂ ਦੇ ਮਾਮਲੇ 'ਚ ਇਹ ਸੁਣਵਾਈ ਹੋ ਰਹੀ ਸੀਗੀ। ਔਰ ਇਸ ਮਾਮਲੇ 'ਚ 2 ਪੱਖ ਸੀਗੇ। ਇੱਕ ਪੱਖ ਇਹ ਸੀਗਾ ਕਿ ਜਿਹੜਾ ਬਹੁਤ ਚਰਚਿਤ ਭੋਲਾ ਡਰੱਗ ਰੈਕਟ ਜਿਹਨੂੰ ਕਹਿ ਦਿੰਦੇ ਆ ਆਪਾਂ, ਉਹਦੇ ਵਿੱਚ ਇੱਕ ਟਿੱਪਣੀ ਇਹ ਕੀਤੀ ਹਾਈ ਕੋਰਟ ਨੇ ਕਿ ਤੁਸੀਂ ਹਾਲੇ ਤੱਕ ਜਿਹੜੇ ਵਿਦੇਸ਼ਾਂ 'ਚ ਬੈਠੇ ਆ ਸਮਗਲਰ 12 ਜਿਹੜੇ CBI ਦੀ ਲਿਸਟ ਦੇ ਵਿੱਚ ਆ, ਬਕਾਇਦਾ CBI ਨੇ ਉਹਨਾਂ ਨੂੰ ਲਿਸਟਡ ਕੀਤਾ ਹੋਇਆ, ਤੁਸੀਂ ਹਾਲੇ ਤੱਕ ਉਹਨਾਂ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਹੀ ਜਾਰੀ ਨਹੀਂ ਕਰ ਸਕੇ। ਇਹ ਵੀ ਇੱਕ ਬਹੁਤ ਵੱਡੀ ਟਿੱਪਣੀ ਸੀ ਕਿ ਤੁਸੀਂ ਹੋਰ ਕੀ ਕਰੋਗੇ, ਕੀ ਕਰ ਸਕਦੇ ਹੋ ਇਸ ਕੇਸ ਦੇ ਵਿੱਚ। ਸੈਕੰਡਲੀ, ਉਹਨਾਂ ਨੇ ਇਹ ਗੱਲ ਕਹੀ ਅਦਾਲਤ ਨੇ ਕਿ ਜਿਹੜੇ ਪੰਜਾਬ ਦੇ ਵਿੱਚ ਗੈਰ ਅਧਿਕਾਰਿਤ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਗੈਰ ਕਾਨੂੰਨੀ ਮੈਡੀਕਲ ਸਟੋਰ ਆ, ਉੱਥੇ ਨਸ਼ੇ ਵਿਕ ਰਿਹਾ ਧੜਾ ਧੜ, ਤੇ ਤੁਹਾਡੇ ਕੋਲ ਜਿਹੜੀ ਤੁਹਾਡੀ ਡਰੱਗ ਕੰਟਰੋਲ ਹੈ ਅਥਾਰਟੀ ਔਰ ਪੁਲਿਸ, ਉਹਦੇ 'ਚ ਕੋਈ ਤਾਲਮੇਲ ਹੀ ਨਹੀਂ। ਇਸ ਕਰਕੇ ਉੱਥੇ ਬੜੀ ਆਸਾਨੀ ਨਾਲ ਬੱਚੇ ਵੀ ਨਸ਼ਾ ਲੈ ਜਾਂਦੇ ਨੇ, ਬਜ਼ੁਰਗ ਵੀ ਨਸ਼ਾ ਲੈ ਜਾਂਦੇ ਨੇ। ਸੋ ਤੁਹਾਡੇ ਕੋਲ ਕੋਈ ਪਾਲਿਸੀ ਨਹੀਂ। ਇਸ ਤੋਂ ਬਾਅਦ ਅਦਾਲਤ ਨੇ ਇਹਨਾਂ ਨੂੰ ਕਿਹਾ ਕਿ ਇਸ ਮਾਮਲੇ 'ਚ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਕੁਛ ਸੁਝਾਅ ਵੀ ਦਿੱਤੇ ਗਏ ਸ਼ਸ਼ੀਕਾਂਤ ਹੋਰਾਂ ਵੱਲੋਂ, ਪਰ ਇਹ ਗੱਲ ਹਕੀਕਤ ਹੈ, ਜੋ ਅਦਾਲਤ ਨੇ ਕਿਹਾ ਉਹ ਸੱਚ ਹੈ, ਉਹਦੇ 'ਚ ਰੱਤੀ ਭਰ ਵੀ ਸ਼ੱਕ ਸ਼ੁਬਾ ਨਹੀਂ ਹੈ। ਕਿਉਂਕਿ ਤੁਸੀਂ ਦੇਖੋ ਕਿ ਜਿਹੜੇ ਬਾਹਰ ਬੈਠੇ ਸਮਗਲਰ ਆ ਭੋਲਾ ਡਰੱਗ ਰੈਕਟ ਦੇ ਵਿੱਚ, ਜਿਹੜੇ ਜਿਨ੍ਹਾਂ ਦੇ ਨਾਂ ਵੀ ਜੱਗ ਜ਼ਾਹਰ ਹੋ ਚੁੱਕੇ ਆ, ਕਈ ਵਾਰ ਹੋ ਚੁੱਕੇ ਆ। ਲਿਸਟ ਤੁਸੀਂ ਜਿਹੜੀ CBI ਦੀ ਵੈਬਸਾਈਟ ਆ ਉਹਦੇ ਤੇ ਜਾ ਕੇ ਉਹ ਲਿਸਟ ਵੀ ਦੇਖ ਸਕਦੇ ਹੋ। ਉਹਨਾਂ ਨੂੰ ਹਾਲੇ ਤੱਕ ਰੈੱਡ ਕਾਰਨਰ ਨੋਟਿਸ ਜਾਰੀ ਨਹੀਂ ਹੋਇਆ, ਜਦ ਕਿ ਉਹ ਪੱਟਾਂ ਤੇ ਥਾਪੀਆਂ ਮਾਰਦੇ ਪਏ ਉੱਥੇ ਬੈਠੇ ਕਿ ਸਾਨੂੰ ਤਾਂ ਜੀ ਕਦੇ ਕਿਸੇ ਨੇ ਬੁਲਾਇਆ ਹੀ ਨਹੀਂ, ਸਾਨੂੰ ਤਾਂ ਕਦੇ ਕਿਸੇ ਨੇ ਪੁੱਛਿਆ ਹੀ ਨਹੀਂ। ਸੋ ਇਹ ਚੀਜ਼ ਵਾਕਈ ਹੈ ਕਿ ਲਾਪਰਵਾਹੀ ਹੋਈ ਹੈ। ਹੁਣ ਕਿਉਂ ਹੋਈ ਹੈ, ਕਿਸ ਤਰ੍ਹਾਂ ਹੋਈ ਹੈ, ਕਿਹਨੇ ਕਰਵਾਈ ਹੈ, ਕਿਹਦੇ ਕਹਿਣ ਤੇ ਹੋਈ ਹੈ, ਇਹ ਮਾਮਲਾ ਵਾਕਈ ਗੰਭੀਰ ਹੈ। ਔਰ ਦੂਸਰਾ ਜਿਹੜਾ ਇਹ ਮੈਡੀਕਲਾਂ ਵਾਲੀ ਗੱਲ ਹੈ, ਇਹ ਬਿਲਕੁਲ ਸਹੀ ਹੈ 100%। ਅਸੀਂ ਪਿੰਡਾਂ 'ਚ ਰਹਿਣ ਵਾਲੇ ਆਮ ਹੀ ਦੇਖਦੇ ਹਾਂ ਕਿ ਹੁਣ ਮੈਡੀਕਲ ਹੀ ਨਹੀਂ, ਕਰਿਆਨਾ ਸਟੋਰ ਹੈ ਜਿਹੜੇ, ਉੱਥੋਂ ਵੀ ਪ੍ਰੋਕਸੀ 1 ਲੋਮੋਟਿਲ ਦੀਆਂ ਗੋਲੀਆਂ ਆਸਾਨੀ ਨਾਲ ਮਿਲ ਜਾਂਦੀਆਂ। ਕਰਿਆਨੇ ਵਾਲੇ ਵੀ ਨਸ਼ਾ ਵੇਚੀ ਜਾਂਦੇ ਆ। ਜੀ ਬਿਲਕੁਲ ਸਾਰੇ ਇੱਕ ਜਾਣਾ ਜਿਹੜਾ ਜੀ ਮੌਕੇ ਦਾ ਫਾਇਦਾ ਉਠਾਈ ਜਾ ਰਿਹਾ ਆ। ਅਤੇ ਅਗਲੀ ਗੱਲ ਕਰਦੇ ਹਾਂ, ਕੈਪਟਨ ਅਮਰਿੰਦਰ ਹੁਣਾਂ ਨੇ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਆ ਉਹ ਕਿਸੇ ਤਰੀਕੇ ਦੀ ਹੁਣ ਉਹਨਾਂ ਲਈ ਚੁਣੌਤੀ ਨਹੀਂ ਰਹੇ। ਨਾਲ ਕਿਹਾ ਵੀ ਜਿਹੜੀਆਂ ਧਾਰਮਿਕ ਸੰਸਥਾਵਾਂ ਇਹਨਾਂ ਦੇ ਹੇਠ ਆ, ਇਹਨਾਂ ਨੂੰ ਵੀ ਆਜ਼ਾਦ ਕਰਵਾਵਾਂਗੇ। ਜੀ ਕੱਲ ਕੈਪਟਨ ਅਮਰਿੰਦਰ ਸਿੰਘ ਹੋਰੀ ਪ੍ਰਧਾਨਗੀ ਦੀ ਕਲਗੀ ਮਿਲਣ ਤੋਂ ਬਾਅਦ
ਅੰਮ੍ਰਿਤਸਰ ਦੇ ਧਾਰਮਿਕ ਅਸਥਾਨਾਂ ਤੇ ਮੱਥਾ ਟੇਕਣ ਆਏ ਸੀ, ਪਰ ਇੱਥੇ ਵੀ ਸਿਆਸਤ ਵੇਚਣ ਦਾ ਕੰਮ ਕਰ ਗਏ। ਉਹ ਮੱਥਾ ਟੇਕਣ ਆਏ ਵੀ ਕਾਫੀ ਇੱਕ ਜਿਵੇਂ ਕਹਿ ਲਈਏ ਜਾਹੋ ਜਲਾਲ ਹੈ ਉਹਨਾਂ ਦੇ ਚਿਹਰੇ ਤੇ, ਔਰ ਉਹਨਾਂ ਦੇ ਬੋਲਾਂ ਦੇ ਵਿੱਚ ਵੀ ਜੋਸ਼ ਹੈ। ਉਹ ਵਾਰ-ਵਾਰ ਨਿਸ਼ਾਨੇ ਲਾ ਰਹੇ ਆਪਣੇ ਵਿਰੋਧੀਆਂ ਤੇ। ਪਰ ਇੱਥੇ 2-3 ਗੱਲਾਂ ਉਹਨਾਂ ਨੇ ਬੜੀਆਂ ਅਹਿਮ ਕਹੀਆਂ। ਇੱਕ ਤੇ ਇਹ ਜਿਹੜੀ ਤੁਸੀਂ ਦੱਸੀ ਕਿ ਅਕਾਲੀ ਉਹ ਕੋਈ ਚੁਣੌਤੀ ਨਹੀਂ ਰਹੇ, ਭਾਜਪਾ ਦਾ ਗ੍ਰਾਫ ਵੀ ਡਿੱਗਿਆ, ਆਮ ਆਦਮੀ ਪਾਰਟੀ ਤੋਂ ਤਾਂ ਦਿੱਲੀ 'ਚ ਲੋਕ ਦੁਖੀ ਹੋ ਗਿਆ। ਦੂਸਰੀ ਗੱਲ ਉਹਨਾਂ ਨੇ ਕਹੀ ਕਿ ਜਿਹੜੇ ਧਾਰਮਿਕ ਸੰਸਥਾਵਾਂ ਨੇ ਜੋ ਬਾਦਲ ਦੇ ਕਬਜ਼ੇ ਹੇਠ ਆ ਚੁੱਕੀਆਂ, ਬਾਦਲ ਪਰਿਵਾਰ ਦੇ ਕਬਜ਼ੇ ਹੇਠੋਂ, ਅਸੀਂ ਇਹਨਾਂ ਨੂੰ ਆਜ਼ਾਦ ਕਰਵਾਵਾਂਗੇ। ਔਰ ਤੀਸਰੀ ਗੱਲ ਕਹੀ ਕਿ ਸੁਖਬੀਰ ਸਿੰਘ ਬਾਦਲ ਕਮਲਾ ਹੈ, ਉਹਨੂੰ ਇਹ ਵੀ ਨਹੀਂ ਪਤਾ ਕਿ ਮੇਰੇ ਘਰ ਦੇ ਦੋਵਾਂ ਪਾਸਿਆਂ ਤੇ ਕਲੋਨੀ ਹੈ, ਤੀਜੇ ਪਾਸੇ ਆਰਮੀ ਹੈ, ਚੌਥੇ ਪਾਸੇ ਪੋਲੋ ਗਰਾਊਂਡ ਹੈ, ਪੋਲੋ ਗਰਾਊਂਡ 'ਚ ਬੱਚੇ ਖੇਡਦੇ ਆ, ਰੈਲੀ ਕਿੱਥੇ ਕਰੇਗਾ ਸੁਖਬੀਰ ਸਿੰਘ ਬਾਦਲ ਜੀ। ਤਾਂ ਇਹਨਾਂ ਤਿੰਨਾਂ ਗੱਲਾਂ ਦੀ ਜੇ ਆਪਾਂ ਛੋਟੀ ਜਿਹੀ ਪੜਚੋਲ ਕਰੀਏ ਤਾਂ ਮੈਨੂੰ ਲੱਗਦਾ ਕਿ ਪੋਲੋ ਗਰਾਊਂਡ ਖੇਡਣ ਵਾਲੇ ਬੱਚਿਆਂ ਦਾ ਤਾਂ ਫਿਕਰ ਹੈ ਕੈਪਟਨ ਅਮਰਿੰਦਰ ਸਿੰਘ ਨੂੰ। ਪਰ ਜਿਸ ਇਹਨਾਂ ਨੇ ਰੈਲੀ ਰੱਖੀ ਹੈ 13 ਤਰੀਕ ਨੂੰ ਬਠਿੰਡੇ, ਆਪਣੀ ਤਾਜਪੋਸ਼ੀ ਵਾਲੀ ਰੈਲੀ, ਉਸ ਦਿਨ ਪੰਜਾਬ ਦੇ ਵਿੱਚ 1,73,972 ਬੱਚਿਆਂ ਨੇ ਟੈਟ ਦਾ ਟੈਸਟ ਦੇਣਾ ਹੈ। ਟੈਟ ਦਾ ਜਿਹੜੀ ਅਧਿਆਪਕ ਯੋਗਤਾ ਹੈ ਜਿਹੜੀ ਉਹਦਾ ਟੈਸਟ ਦੇਣਾ, ਉਹਨਾਂ ਦਾ ਕੋਈ ਫਿਕਰ ਨਹੀਂ ਹੈ। ਇਹਨਾਂ ਨੇ ਉਸੇ ਦਿਨ ਸੁਖਬੀਰ ਨੇ ਵੀ ਰੈਲੀ ਰੱਖ ਦਿੱਤੀ, ਉਸੇ ਦਿਨ ਕੈਪਟਨ ਨੇ ਵੀ ਰੱਖ ਦਿੱਤੀ। ਉਹਨਾਂ 1.25 ਲੱਖ ਬੱਚਿਆਂ ਦਾ ਕੋਈ ਇਹਨਾਂ ਨੂੰ ਫਿਕਰ ਨਹੀਂ। ਪਰ ਜਿਹੜੇ ਪੋਲੋ ਗਰਾਊਂਡ 'ਚ ਖੇਡਦੇ ਆ ਇਹਨਾਂ ਦੇ ਗਵਾਂਢ ਦੇ ਵਿੱਚ ਬੱਚੇ, ਉਹਨਾਂ ਦਾ ਬਹੁਤ ਫਿਕਰ ਹੈ। ਔਰ ਦੂਸਰੀ ਗੱਲ ਕਿ ਜਿਹੜੀਆਂ ਧਾਰਮਿਕ ਸੰਸਥਾਵਾਂ ਨੂੰ ਆਜ਼ਾਦ ਕਰਵਾਉਣ ਦੀ ਗੱਲ ਹੈ, ਤਾਂ ਜੇ ਇਹ ਗੱਲ ਉਦੋਂ ਕਹੀ ਹੁੰਦੀ ਕੈਪਟਨ ਅਮਰਿੰਦਰ ਸਿੰਘ ਨੇ, ਕੋਟਕਪੂਰਾ ਜਦੋਂ ਧਰਨਾ ਲੱਗਿਆ ਸੀ ਉੱਥੇ ਆ ਕੇ ਗੱਲ ਕਹਿੰਦੇ, ਤਾਂ ਇਸ ਗੱਲ 'ਚ ਬਹੁਤ ਵਜਨ ਸੀ। ਜਾਂ ਉਦੋਂ ਜਦੋਂ 2002 ਤੋਂ 2007 ਤੱਕ ਇਹਨਾਂ ਨੇ ਸੱਤਾ ਭੋਗੀ ਹੈ, ਉਦੋਂ ਵੀ ਇਹੀ ਕੁਝ ਹੋ ਰਿਹਾ ਸੀ, ਬਿਲਕੁਲ ਇਹੀ ਲੋਕ ਕਰ ਰਹੇ ਸੀਗੇ। ਉਦੋਂ ਇਹ ਕਹਿੰਦੇ ਤਾਂ ਗੱਲ ਫੱਬਦੀ ਸੀ। ਪਰ ਹੁਣ ਇਹਨਾਂ ਨੇ ਇਹ ਵੀ ਨਹੀਂ ਦੱਸਿਆ ਕਿ ਕਿਸ ਢੰਗ ਨਾਲ ਕੀ ਕਾਂਗਰਸ ਹੈ ਜਿਹੜੀ ਉਹ ਸਿੱਧੀ ਚੋਣਾਂ 'ਚ ਉਤਰੇਗੀ, SGPC ਦੀਆਂ ਚੋਣਾਂ 'ਚ ਉਤਰੇਗੀ, ਜਾਂ ਡੰਡੇ ਨਾਲ ਇਸ SGPC ਨੂੰ ਆਪਣੇ ਕਬਜ਼ੇ ਹੇਠ ਲਏਗੀ। ਇਹ ਗੱਲਾਂ ਸਾਫ਼ ਨਹੀਂ ਕਰ ਰਹੀਆਂ, ਜਦਕਿ ਉੱਤੋਂ ਵਾਲੀਆਂ ਜਿਹੜੀਆਂ ਸਿਆਸਤ ਵਾਲੀਆਂ ਗੱਲਾਂ ਉਹੀ ਹੈ, ਲੀਪਾ ਪੋਚੀ ਵਾਲੀਆਂ ਜੀ। ਔਰ ਤੀਸਰੀ ਗੱਲ ਜਿਹੜੀ ਰਹੀ ਗੱਲ ਚੁਣੌਤੀ ਵਾਲੀ, ਅਕਾਲੀ ਚੁਣੌਤੀ ਨਹੀਂ ਰਹੇ, ਭਾਜਪਾ ਨਹੀਂ ਰਹੀ, ਆਮ ਆਦਮੀ ਪਾਰਟੀ ਰਹੀ। ਇਹਦਾ ਮਤਲਬ ਇਹ ਹੋਇਆ ਕਿ ਚੁਣੌਤੀ ਹੁਣ ਸਿੱਧੀ ਤੇ ਸਿੱਧੀ ਰੂਪ ਦੇ ਵਿੱਚ ਜੇ ਕਹਿ ਲਈਏ ਕਿ ਇਕੱਲਾ ਕੈਪਟਨ ਅਮਰਿੰਦਰ ਸਿੰਘ ਹੀ ਬਚਿਆ ਜਿਹੜਾ ਇਕੱਲਾ ਹੀ ਤਿੰਨਾਂ ਨੂੰ ਚੁਣੌਤੀ ਦੇ ਰਿਹਾ। ਪਰ ਇਸੇ ਓਵਰ ਕੌਨਫੀਡੈਂਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ 2 ਵਾਰ ਪਟਕਣੀ ਦਿੱਤੀ ਹੈ, ਤੇ ਸ਼ਾਇਦ ਤੀਜੀ ਵਾਰ ਵੀ ਉਹ ਇਹੀ ਭੁੱਲ ਕਰ ਰਿਹਾ ਕਿ ਮੈਂ ਹੀ ਹੂੰ ਪੰਜਾਬ ਦੇ ਵਿੱਚ, ਮੈਂ ਹੀ ਹੂੰ, ਦੂਸਰਾ ਕੋਈ ਨਹੀਂ ਹੈ। ਇਹ ਇੱਕ ਭੁੱਲ ਹੈ ਕੈਪਟਨ ਅਮਰਿੰਦਰ ਸਿੰਘ ਦੀ ਕਿ ਆਮ ਆਦਮੀ ਪਾਰਟੀ ਤੇ ਅਕਾਲੀ ਦੋਵਾਂ ਨੂੰ ਏਦਾਂ ਦਾ ਸਮਝ ਰਹੇ ਆ। ਪਰ ਮੈਨੂੰ ਲੱਗਦਾ ਕਿ ਇਹ ਇੱਕ ਬਚਕਾਨਾ ਜੇ ਬਿਆਨ ਨੇ ਸਾਰੇ ਕੈਪਟਨ ਅਮਰਿੰਦਰ ਸਿੰਘ ਦੇ, ਜਿਹੜੇ ਪਿਛਲੇ ਦਿਨਾਂ ਤੋਂ ਵੇਖੀਏ ਆਪਾਂ ਵਿਰੋਧੀ ਹੋਈ ਜਾਂਦੇ ਆ ਬਿਆਨ ਇਹਨਾਂ ਜੀ। ਅਤੇ ਲੋਕਾਂ ਨੂੰ ਕੀ ਲੱਭ ਰਿਹਾ ਆ ਇਹ ਚੁਣੌਤੀਆਂ ਦੀ ਰਾਜਨੀਤੀ ਦੇ ਵਿੱਚੋਂ, ਇਹ ਰੈਲੀਆਂ ਦੇ ਵਿੱਚੋਂ? ਆਮ ਲੋਕ ਹੁਣ ਸਿਰਫ ਫਿਰ ਬਿਆਨਾਂ ਦੇ ਉੱਤੇ ਹੀ ਗੱਲਾਂ ਕਰਨਗੇ ਜਾਂ ਮੁੱਦੇ ਇਹ ਜਿਹੜੇ ਭਟਕਾ ਦੇਣਗੇ? ਇਹ ਰਲੀ ਮਿਲੀ ਗੇਮ ਤਾਂ ਨਹੀਂ ਖੇਡ ਰਹੇ ਸਾਰੇ ਜਾਣੇ? ਬਿਲਕੁਲ ਲੱਗਦਾ ਏਦਾਂ ਹੀ ਹੈ ਜਿਵੇਂ ਇੱਕ ਕੋਚ ਦੀਆਂ ਸਿਖਾਈਆਂ 2 ਟੀਮਾਂ ਗਰਾਊਂਡ ਦੇ ਵਿੱਚ ਹੋਣ, ਯਾਨੀ ਪਿੱਛੋਂ ਇੱਕ ਹੀ ਬੰਦਾ ਖਿਡਾ ਰਿਹਾ ਹੋਵੇ ਤੇ ਗਰਾਊਂਡ ਦੇ ਵਿੱਚੋਂ 2 ਟੀਮਾਂ ਖੇਡ ਰਹੀਆਂ ਹੋਣ। ਸਾਰੀਆਂ ਟੈਕਟਿਕਸ ਜਿਹੜੀਆਂ ਸਾਰੀਆਂ ਰਣਨੀਤੀਆਂ ਉਹਨਾਂ ਦੀਆਂ ਇੱਕ ਉਸਤਾਦ ਵੱਲੋਂ ਹੀ ਚੰਡਾਈਆਂ ਗਈਆਂ ਹੋਣ। ਪਰ ਮਸਲਾ ਇੱਥੇ ਇਹ ਹੈ ਜੀ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਵਿੱਚ 2 ਤਰ੍ਹਾਂ ਦਾ ਵੋਟਰ ਹੈ। ਇੱਕ ਉਹ ਵੋਟਰ ਹੈ ਜਿਹੜਾ ਇਹਨਾਂ ਗੱਲਾਂ ਤੇ ਬਹੁਤ ਖੁਸ਼ ਹੁੰਦਾ ਹੈ, ਕੈਪਟਨ ਦਾ ਖੂੰਡਾ ਚੱਲੇ, ਸੁਖਬੀਰ ਸਿੰਘ ਬਾਦਲ ਦੇ ਲਲਕਾਰੇ ਵੱਜਣ, ਪ੍ਰਕਾਸ਼ ਸਿੰਘ ਬਾਦਲ ਦੀਆਂ ਮਿੱਠੀਆਂ ਜਿਹੜੀਆਂ ਉਹ ਜੁਮਲੇਬਾਜ਼ੀਆਂ ਹੋਣ, ਉਹ ਬਹੁਤ ਖੁਸ਼ ਰਹਿੰਦਾ ਹੈ, ਜਿਹਨੂੰ ਆਪਾਂ ਹੇਠਲਾ ਵੋਟਰ ਕਹਿ ਸਕਦੇ ਹਾਂ, ਪੇਂਡੂ ਵੋਟਰ, ਉਹ ਬੜਾ ਖੁਸ਼ ਹੈ। ਤੇ ਇੱਕ ਤਬਕਾ ਉਹ ਹੈ ਜਿਹੜਾ ਦੁਖੀ ਹੁੰਦਾ ਇਹਨਾਂ ਚੀਜ਼ਾਂ ਤੋਂ ਕਿ ਮੁੱਦਿਆਂ ਦੀ ਗੱਲ ਹੋ ਨਹੀਂ ਰਹੀ। ਪਰ ਅਫਸੋਸ ਇਹ ਹੈ ਕਿ ਜਿਹੜੇ ਦੁਖੀ ਹੋਣ ਵਾਲੇ ਵਸਿੰਦੇ ਆ, ਦੁਖੀ ਹੋਣ ਵਾਲੇ ਵੋਟਰ ਆ, ਉਹ ਬਹੁਤ ਸੀਮਤ ਮਾਤਰਾ 'ਚ ਹੈ। ਸੋਸ਼ਲ ਮੀਡੀਆ ਤੇ ਦੇਖ ਸਕਦੇ ਹੋ ਜਾਂ ਪੜ੍ਹਿਆ ਲਿਖਿਆ ਤਬਕਾ, ਜਿਹੜਾ ਹੇਠਲਾ ਤਬਕਾ ਹੈ, ਜਿਹਨੂੰ ਹੇਠਲਾ ਮੈਂ ਇਸ ਲਈ ਕਹਿ ਰਿਹਾ ਕਿ ਜੋ ਦਿਹਾਤ 'ਚ ਰਹਿੰਦਾ ਉਹਨਾਂ ਨੂੰ ਇਹ ਚੀਜ਼ਾਂ ਪਸੰਦ ਆਉਂਦੀਆਂ ਤੇ ਉਸੇ ਪਸੰਦ ਨੂੰ ਲੈ ਕੇ ਇਹ ਜਾਣ ਬੁੱਝ ਕੇ ਸਿਆਸਤ ਕਰਦੇ ਆ, ਗੱਲਾਂ ਬਾਤਾਂ ਦੀ ਸਿਆਸਤ, ਇੱਕ ਦੂਜੇ ਨੂੰ ਕੋਸਣਾ, ਇੱਕ ਦੂਜੇ ਨੂੰ ਮੰਦ ਭਾਵਨਾ ਨਾਲ ਬੋਲਣਾ, ਇੱਕ ਦੂਜੇ ਨੂੰ ਇੱਕ ਪੂਰਾ ਪਾਣੀ ਪੀ ਕੇ ਕੋਸਣਾ, ਇੱਕ ਰਣਨੀਤੀ ਹੈ ਕਿਉਂਕਿ ਲੋਕ ਖੁਸ਼ ਹੁੰਦੇ ਆ ਸਖਤ ਬਿਆਨ ਤੇ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਵੱਡੇ ਬਾਦਲ ਹੁਣਾਂ ਨੂੰ ਆਪਣੇ ਰਾਜ ਦਾ ਹੀ ਅਸਲ ਚਿਹਰਾ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਸੰਗਤ ਦਰਸ਼ਨਾਂ 'ਚ। ਜੀ ਬਿਲਕੁਲ, ਸੰਗਤ ਦਰਸ਼ਨ ਦੇ ਵਿੱਚ ਇਹਨਾਂ ਨੂੰ ਆਪਣੇ ਹੀ ਰਾਜ ਦੇ ਦਰਸ਼ਨ ਹੋ ਰਹੇ ਆ। ਇਹ ਖਡੂਰ ਸਾਹਿਬ ਤੁਹਾਨੂੰ ਪਤਾ ਕਿ ਜਿੰਨੀ ਚੋਣ ਆ ਰਹੀ ਹੈ ਉੱਥੇ ਡੇਰੇ ਡਾਲੇ ਹੋਏ ਆ, ਇਹਨਾਂ ਨੇ ਡੇਰੇ ਉੱਥੇ ਹੀ ਲਾਏ ਹੋਏ ਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ। ਤੇ ਕੱਲ ਜਦੋਂ ਉੱਥੇ ਸ਼ਾਹਬਾਜ਼ਪੁਰਾ ਪਿੰਡ ਹੈ ਇੱਕ,
ਉੱਥੇ ਸੰਗਤ ਦਰਸ਼ਨ ਸੀ ਤਾਂ ਉੱਥੇ ਇੱਕ ਬਜ਼ੁਰਗ ਨੇ ਆ ਕੇ ਇਹਨਾਂ ਦੇ ਰਾਜ ਦੀ ਹੈ ਜਿਹੜੀ ਉਹ ਪਰਿਭਾਸ਼ਾ ਹੀ ਇਹਨਾਂ ਨੂੰ ਦਿਖਾ ਦਿੱਤੀ ਕਿ ਰਾਜ ਦੀ ਪਰਿਭਾਸ਼ਾ ਕੀ ਹੈ ਇਸ ਸਮੇਂ ਤੁਹਾਡੇ ਜਿਹੜੇ ਆਪਣੇ ਕਾਰਜਕਾਲ ਦੇ ਵਿੱਚ, ਜਿਸ ਨੂੰ ਤੁਸੀਂ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜ ਦੀ ਉਪਾਧੀ ਦਿੱਤੀ ਹੋਈ ਹੈ। ਉਸ ਬਜ਼ੁਰਗ ਨੇ ਆਪਣੀ ਪੋਤਰੀ ਨੂੰ ਨਾਲ ਲਿਆ ਕੇ ਖੜਾ ਕਰ ਦਿੱਤਾ ਸਾਹਮਣੇ। ਉਹਨਾਂ ਨੇ ਕਿਹਾ ਕਿ ਪਹਿਲਾਂ ਤੇ ਇਸ ਗੁੱਡੀ ਨੂੰ, ਇਸ ਕੁੜੀ ਨੂੰ ਲੁੱਟਿਆ ਗਿਆ, ਯਾਨੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਪੁਲਿਸ ਮੁਲਾਜ਼ਮਾਂ ਨੇ ਫਰਾਡ ਕਰ ਲਿਆ 8-10 ਲੱਖ ਰੁਪਏ ਦਾ। ਫਿਰ ਉਸ ਤੋਂ ਬਾਅਦ ਜਦੋਂ ਉਹ ਕੁੜੀ SHO ਕੋਲੇ ਸ਼ਿਕਾਇਤ ਲੈ ਕੇ ਗਈ ਕਿ ਉਹਦੇ ਪੈਸੇ ਵਾਪਸ ਕਰਵਾਏ ਜਾਣ ਜਾਂ ਨੌਕਰੀ ਦਵਾਈ ਜਾਵੇ, ਤਾਂ ਉਸ SHO ਨੇ ਵੀ ਰਿਸ਼ਵਤ ਮੰਗ ਲਈ। ਔਰ ਤੀਸਰਾ, ਫਿਰ ਉਸ ਬਜ਼ੁਰਗ ਨੇ ਦੁਖੀ ਹਿਰਦੇ ਨਾਲ ਕਿਹਾ ਕਿ ਇਸ ਮੇਰੀ ਪੋਤਰੀ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਗਿਆ ਤੁਹਾਡੇ ਮੁਲਾਜ਼ਮਾਂ ਵੱਲੋਂ। ਬਹੁਤ ਭਿਆਨਕ ਤਸਵੀਰ ਪੇਸ਼ ਕੀਤੀ ਉਸ ਬਜ਼ੁਰਗ ਨੇ। 80 ਸਾਲ ਦਾ ਬਜ਼ੁਰਗ ਸੀਗਾ ਜੋ ਸਾਹਮਣੇ ਖੜਾ ਹੋਇਆ ਸੀਗਾ। ਹਾਲਾਂਕਿ ਇਹ ਜਿਹੜੀਆਂ ਸ਼ਿਕਾਇਤਾਂ ਹੁੰਦੀਆਂ ਨੇ ਉਹਦੇ ਤੇ ਤੁਰੰਤ ਇਸ ਤਰ੍ਹਾਂ ਦਾ ਪ੍ਰਭਾਵ ਪਾਇਆ ਜਾਂਦਾ ਹੈ ਕਿ ਕਾਰਵਾਈ ਹੋਏਗੀ। ਬਾਰਡਰ ਰੇਂਜ ਦੇ IG ਨੂੰ ਹੁਕਮ ਦੇ ਦਿੱਤੇ ਗਏ, ਪਰ ਅਸਲ ਦੇ ਵਿੱਚ ਸੰਗਤ ਦਰਸ਼ਨ ਦਾ ਭੇਤ ਹੈ ਜਿਹੜਾ ਹੁਣ ਅਫਸਰਸ਼ਾਹੀ ਵੀ ਪਾ ਗਈ ਹੈ। ਜਦੋਂ ਇਸ ਤਰ੍ਹਾਂ ਦੇ ਹੁਕਮ ਹੁੰਦੇ ਆ ਉਹ ਇੱਕ ਵਾਰੀ ਤੇ ਸਲੂਟ ਮਾਰ ਦਿੰਦੇ ਆ, ਪਰ ਜਦੋਂ ਦੂਜੀ ਵਾਰ ਉਹ ਜਿਹੜਾ ਸ਼ਿਕਾਇਤ ਕਰਤਾ ਉਹਨਾਂ ਦੇ ਦਫ਼ਤਰ 'ਚ ਜਾਂਦਾ ਉਦੋਂ ਉਹ ਸਲੂਟ ਨਹੀਂ ਮਾਰਦੇ, ਉਹਨੂੰ ਤਾਂ ਸਿਰ ਮਾਰ ਦਿੰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਉੱਥੇ ਵੀ ਖਾਨਾ ਪੂਰਤੀ ਹੋਈ ਸੀ, ਹੁਣ ਇੱਥੇ ਵੀ ਅਸੀਂ ਖਾਨਾ ਪੂਰਤੀ ਕਰਨੀ ਹੈ। ਔਰ ਦੂਸਰਾ, ਜਿਹੜੇ ਸੰਗਤ ਦਰਸ਼ਨ ਹੋ ਰਹੇ ਆ ਉਹ ਵੀ ਕਮਾਲ ਦੀ ਗੱਲ ਹੈ ਕਿ ਬਿਜਲੀ ਵੀ ਜਿਹੜੀ ਹੈ ਉਹ ਕੁੰਡੀ ਲਾਈ ਜਾ ਰਹੀ ਹੈ। ਆਮ ਬੰਦਾ ਕੁੰਡੀ ਲਾਵੇ ਉਹਨੂੰ 30-35 ਹਜ਼ਾਰ 'ਚ ਠੋਕ ਦਿੱਤਾ ਜਾਂਦਾ, ਪਰ ਇੱਥੇ ਜਿਹੜੀ ਕੁੰਡੀਆਂ ਨਾਲ ਕਨੈਕਸ਼ਨ ਬਿਜਲੀ ਪਾਈ ਜਾ ਰਹੀ ਹੈ, ਕੁੰਡੀ ਕਨੈਕਸ਼ਨਾਂ ਦੇ ਨਾਲ ਬਿਜਲੀ ਚਲਾਈ ਜਾ ਰਹੀ ਹੈ ਸੰਗਤ ਦਰਸ਼ਨਾਂ 'ਚ। ਇੱਥੇ ਜਿਹੜੇ ਬਿਜਲੀ ਵਿਭਾਗ ਦੇ ਕਰਮਚਾਰੀ ਉਹ ਬੋਲ ਹੀ ਨਹੀਂ ਰਹੇ, ਦੱਸ ਹੀ ਨਹੀਂ ਰਹੇ ਕੁਛ। ਉਹ ਵੀ ਕਰਨ ਵੀ ਨਹੀਂ ਤਾਂ ਸਾਡੇ ਕੁੰਡੀ ਲੱਗ ਜਾਣੀ, ਕਰਨ ਕੀ ਉਹ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਵਿਧਾਇਕਾਂ ਦੇ ਤੇਲ ਦਾ ਜਿਹੜਾ ਖਰਚਾ ਆ ਇਹ ਵੀ ਹੁਣ ਮੁੱਦਾ ਬਣ ਗਿਆ ਆ। ਜੀ, ਇਹ ਵੀ ਦਿਲਚਸਪ ਤੇਲ ਦਾ ਖੇਲ ਹੈ ਪੰਜਾਬ ਦੇ ਵਿੱਚ। ਜਿਹੜਾ ਅਫਸਰਸ਼ਾਹੀ ਜਾਂ ਮੰਤਰੀ ਜਿਹੜੇ ਤੇਲ ਫੂਕਦੇ ਆ, ਉਹ ਵੀ ਇੱਕ ਬੜਾ ਆਪਣੇ ਆਪ ਦੇ ਵਿੱਚ ਦਿਲਚਸਪ ਕਿੱਸਾ ਹੈ। ਤੇਲ ਦਾ ਖੇਲ ਹੈ ਜਿਹੜਾ ਕਾਫੀ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਦਾ ਹੈ ਪੰਜਾਬ ਦੇ ਵਿੱਚ, ਚਾਹੇ ਉਹ ਮੱਕੜ ਸਾਹਿਬ ਦੀ ਕਾਰ ਦਾ ਤੇਲ ਹੋਵੇ, ਚਾਹੇ ਅਜੀਤ ਸਿੰਘ ਕੋਹਾੜ ਦੀ ਕਾਰ ਦਾ ਤੇਲ ਹੋਵੇ। ਪਰ ਹੁਣ ਵਿਧਾਇਕਾਂ ਦੀ ਕਾਰ ਦਾ ਤੇਲ ਹੈ ਨਾ ਜਿਹੜਾ, ਉਹਨੇ ਧੂੰਆਂ ਕੱਢਿਆ ਖਜ਼ਾਨੇ ਦਾ। ਔਰ ਕਮਾਲ ਦੀ ਗੱਲ ਹੈ ਕਿ 2 ਕੁ ਸਾਲਾਂ ਦੇ ਵਿੱਚ 4.25 ਕਰੋੜ ਦਾ ਤੇਲ ਫੂਕ ਦਿੱਤਾ ਸਿਰਫ 66 ਵਿਧਾਇਕਾਂ ਨੇ। ਬਹੁਤ ਵੱਡੀ ਰਕਮ ਬਣਦੀ ਹੈ ਜੇ ਅਸੀਂ ਇਹਨੂੰ ਜੋੜੀਏ। ਔਰ ਕਮਾਲ ਦੀ ਗੱਲ ਇਹ ਹੈ ਕਿ ਸਾਡੇ ਮਲੋਟ ਦਾ ਵਿਧਾਇਕ, ਸਾਡੇ ਮਲੋਟ ਹਲਕੇ ਦਾ ਵਿਧਾਇਕ ਹਰਪ੍ਰੀਤ ਸਿੰਘ ਪਹਿਲੇ ਨੰਬਰ ਤੇ ਹੈ। ਉਹਨੇ ਇਸ ਵਾਰ 4.25 ਲੱਖ ਦਾ ਯਾਨੀ ਤੇਲ ਫੂਕਿਆ, ਤੇ ਜਦ ਕਿ ਪਿਛਲੇ ਸਾਲ ਉਸੇ MLA ਦਾ ਜਿਹੜਾ ਤੇਲ ਸੀਗਾ ਉਹ 1 ਲੱਖ ਰੁਪਏ ਦਾ ਫੂਕਿਆ ਸੀ। ਤੇ ਜੇ ਦੇਖੀਏ ਤੇ ਅੱਜ ਵੀ ਉਹ ਕਦੇ ਟਾਵੇਂ ਨਜ਼ਰ ਆਉਂਦੇ ਆ, ਉਹ ਕਦੇ ਬਹੁਤਾ ਸਰਗਰਮ ਨਹੀਂ ਦੇਖੇ ਗਏ, ਪਰ ਫਿਰ ਵੀ ਉਹਨਾਂ ਦੀ ਜਿਹੜੀ ਕਾਰ ਹੈ ਔਸਤਨ 1 ਮਹੀਨੇ ਦਾ 50,000 ਰੁਪਏ ਦਾ ਤੇਲ ਹੈ ਜਿਹੜਾ 50,000 ਤੋਂ ਵੱਧ ਦਾ ਤੇਲ ਫੂਕ ਜਾਂਦੀ ਹੈ। ਜਦ ਕਿ ਹਲਕੇ ਦੇ ਵਿੱਚ ਤੁਸੀਂ ਜਾ ਕੇ ਪੁੱਛੋਗੇ ਤਾਂ ਉਹ ਕਹਿਣਗੇ ਜੀ ਹਰਪ੍ਰੀਤ ਸਿੰਘ ਉਦੋਂ ਹੀ ਆਉਂਦੇ ਆ ਜਦੋਂ ਕੋਈ ਚੈੱਕ ਵੰਡਣ ਦੀ ਜੇ ਫੋਟੋ ਲਵਾਉਣੀ ਹੋਵੇ ਜਾਂ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਹੋਣ, ਉਦੋਂ ਹੀ ਉਹ ਨਜ਼ਰ ਆਉਂਦੇ, ਨਹੀਂ ਤੇ ਉਹਨਾਂ ਦੇ ਦਰਸ਼ਨ ਹੈ ਜਿਹੜੇ ਉਹ ਦੁਰਲਭ ਹੀ ਰਹਿੰਦੇ ਆ। ਇਸ ਤਰ੍ਹਾਂ ਕਾਂਗਰਸੀ ਵਿਧਾਇਕ ਵੀ ਪਿੱਛੇ ਨਹੀਂ ਹੈ। ਜਿਹੜੇ ਕਾਂਗਰਸੀ ਵਿਧਾਇਕ ਆਪਦੇ ਹਲਕਿਆਂ 'ਚੋਂ ਹੀ ਗਾਇਬ ਨੇ, ਉਹਨਾਂ ਦੀਆਂ ਕਾਰਾਂ ਦੇ ਮੀਟਰ ਵੀ ਉਸੇ ਤਰ੍ਹਾਂ ਘੁੰਮੀ ਜਾਂਦੇ ਆ, ਜਿਸ ਤਰ੍ਹਾਂ ਇਹ ਮੈਂ ਤੁਹਾਨੂੰ ਇੱਕ MLA ਦੀ ਉਦਾਹਰਨ ਦਿੱਤੀ ਹੈ। ਅਸਲ ਦੇ ਵਿੱਚ ਮੁੱਦਾ ਫਿਰ ਉੱਥੇ ਹੀ ਆ ਜਾਂਦਾ ਜੀ, ਭੌਂ ਚੌਂ ਕੇ ਪੁੱਛਣ ਵਾਲਾ ਕੋਈ ਨਹੀਂ ਹੈ। ਸਾਰੇ ਜਿਹੜੇ ਆ ਉਹ ਚੱਕੀ ਪੀਂਦੇ ਜਾਂਦੇ ਆ, ਜਿੱਦਾਂ ਉਹਨਾਂ ਨੂੰ ਬਸ ਜਿਹੋ ਜਿਹਾ ਦਾਣਾ ਮਿਲਦਾ ਉਹ ਪੀਸ ਦਿੰਦੇ ਆ ਕਿ ਚਲੋ ਸਰਕਾਰੀ ਦਾਣਾ ਚੱਕ ਦਿਓ ਫੱਟੇ। ਪਰ ਅਸਲ ਦੇ ਵਿੱਚ ਲੋੜ ਇਹ ਹੈ ਕਿ ਇਸ ਚੀਜ਼ ਨੂੰ ਰੈਗੂਲੇਟ ਕਰਨ ਦੀ ਲੋੜ ਹੈ। ਕੋਈ ਕਮਿਸ਼ਨ ਬਣਾਇਆ ਜਾਵੇ ਜੋ ਔਸਤ ਕੱਢੇ। ਹੁਣ ਇੱਕ ਬਹੁਤ ਇਹ ਦਿਲਚਸਪ ਅੱਗੋਂ ਤਰਕ ਦੇ ਰਹੇ ਵਿਧਾਇਕ, ਇਹ ਕਹਿੰਦੇ ਜੀ ਸਾਡੇ ਕੋਲ ਗੱਡੀਆਂ ਜਿਹੜੀਆਂ ਪੁਰਾਣੀਆਂ ਖਟਾਰਾ ਹੈ ਉਹ ਜ਼ਿਆਦਾ ਤੇਲ ਫੂਕ ਰਹੀਆਂ, ਇਸ ਕਰਕੇ ਸਾਡੇ ਤੇਲ ਦੀ ਖਪਤ ਹੈ ਜਿਹੜੀ ਜ਼ਿਆਦਾ ਹੋ ਰਹੀ ਹੈ। ਪਰ ਕਮਾਲ ਦੀ ਗੱਲ ਹੈ ਕਿ 2009 ਦੇ ਵਿੱਚ ਇਹਨਾਂ ਨੂੰ 3.5 ਕਰੋੜ ਦੀਆਂ ਮੈਨੂੰ ਲੱਗਦਾ ਗੱਡੀਆਂ ਦਿੱਤੀਆਂ ਗਈਆਂ ਸੀ ਇਨੋਵਾ ਗੱਡੀਆਂ ਵਿਧਾਇਕਾਂ ਨੂੰ। 5-6 ਸਾਲਾਂ ਦੇ ਵਿੱਚ ਕੀ ਜਦੋਂ ਵਿਧਾਇਕ ਨਹੀਂ ਬਣਦਾ, ਬੰਦਾ ਵਿਧਾਇਕ ਬਣਨ ਤੋਂ ਪਹਿਲਾਂ ਗੱਡੀ ਇਸਤੇਮਾਲ ਕਰਦਾ, ਤਾਂ ਕੀ 4-5 ਸਾਲਾਂ 'ਚ ਉਹ ਗੱਡੀ ਨਹੀਂ ਲੈ ਕੇ ਗੱਡੀ ਬਦਲ ਦਿੰਦਾ? ਮੈਨੂੰ ਨਹੀਂ ਲੱਗਦਾ। ਪਰ ਇੱਥੇ ਹੋਰ ਤਰੀਕਿਆਂ ਨਾਲ ਗੱਡੀਆਂ ਜਿਹੜੀਆਂ ਵਰਤੀਆਂ ਜਾਂਦੀਆਂ। ਸੋ ਮੇਨ ਗੱਲ ਇਹ ਹੈ, ਵੱਡੀ ਜਿਹੜੀ ਅਸਲ ਮੁੱਦੇ ਦੀ ਗੱਲ ਇਹ ਹੈ ਕਿ ਇਹ ਰੈਗੂਲੇਟ ਕਰਨ ਦੀ ਲੋੜ ਹੈ। ਕੋਈ ਕਮਿਸ਼ਨ ਬੈਠੇ ਜੋ ਤੈਅ ਕਰੇ ਕੋਟਾ ਕਿ ਭਾਈ ਮਹੀਨੇ ਦਾ ਇੰਨਾ ਮਿਲਣਾ, ਸਾਲ ਦਾ ਇੰਨਾ ਮਿਲਣਾ, ਚਾਹੇ 1 ਦਿਨ 'ਚ ਫੂਕ ਦਿਓ, ਨਹੀਂ ਤਾਂ ਇਹ ਖਜ਼ਾਨਾ ਜਿਹੜਾ ਇਸੇ ਤਰ੍ਹਾਂ ਹੀ ਫੂਕਿਆ ਜਾਏਗਾ।
ਜੀ ਜੀ, ਮੈਨੂੰ ਨਹੀਂ ਲੱਗਦਾ ਇੱਦਾਂ ਦਾ ਕੋਈ ਕਮਿਸ਼ਨ ਆਵੇਗਾ, ਕਿਉਂਕਿ ਇਹੀ ਜਿਹੜੇ ਆ ਇਹ ਅੰਦਰ ਖਾਤੇ ਜਿਹੜੇ ਆ ਇਕੱਠੇ ਕਰੀ ਜਾਂਦੇ ਆ। ਕਰੋੜਾਂ ਦਾ ਤੇਲ ਜਿਹੜਾ ਵਿਧਾਇਕਾਂ ਨੇ ਖਰਚ ਦਿੱਤਾ, ਪਰ ਅੱਧੇ ਤੋਂ ਜ਼ਿਆਦਾ ਜਿਹੜੀ ਆ ਪੰਜਾਬ ਦੀ ਜਨਸੰਖਿਆ ਆ ਉਹ ਗਰੀਬੀ ਰੇਖਾ ਤੋਂ ਹੇਠਾਂ। ਇਹ ਵੀ ਦਿਲਚਸਪ ਕਿੱਸਾ ਹੈ ਜੀ ਵਿਧਾਇਕਾਂ ਦੇ ਤੇਲ ਵਾਂਗੂ, ਕਿ ਵਿਧਾਇਕ ਵੀ ਰੱਜਵੇਂ ਪੁੱਜਵੇਂ ਆ। ਸਾਡੇ ਵਿਧਾਇਕ ਤੇ ਫੁੱਲ ਖਰਚੇ ਵਾਲੇ ਆ, ਔਰ ਸਾਰੇ ਪੂਰੇ ਲੈਂਡਲਾਰਡ ਜਿੱਦਾਂ ਕਹਿ ਲਈਏ ਰਹਿੰਦੇ ਉਸ ਸ਼ਾਹੀ ਅੰਦਾਜ਼ ਦੇ ਵਿੱਚ ਵਿਚਰਦੇ ਆ। ਪਰ ਸਾਡੀ ਜਨਤਾ ਹੈ ਜਿਹੜੀ ਉਹ 50% ਤੋਂ ਵੀ ਜ਼ਿਆਦਾ ਗਰੀਬੀ ਰੇਖਾ ਤੋਂ ਹੇਠਾਂ ਹੈ। ਮੈਂ ਨਹੀਂ ਕਹਿੰਦਾ, ਨਾ ਹੀ ਇਹ ਜਿਹੜੀ ਆਪਣੀ ਮਰਦਮਸ਼ੁਮਾਰੀ ਹੁੰਦੀ ਹੈ ਨਾ ਹੀ ਉਹ ਕਹਿੰਦੀ ਹੋਏਗੀ, ਪਰ ਜਿਹੜਾ ਇਸ ਸਰਕਾਰ ਦਾ, ਅਕਾਲੀ ਭਾਜਪਾ ਸਰਕਾਰ ਦਾ ਆਪਦਾ ਰਿਕਾਰਡ ਆ ਉਹ ਕਹਿੰਦਾ। ਇਹ ਰਿਕਾਰਡ ਕੀ ਹੈ ਕਿ ਇਹਨਾਂ ਨੇ ਇੱਕ ਸਕੀਮ ਸ਼ੁਰੂ ਕੀਤੀ ਸੀ, ਆਟਾ ਦਾਲ ਸਕੀਮ, ਜਿਹੜੀ ਤੁਹਾਨੂੰ ਪਤਾ ਹੀ ਹੋਣਾ, ਨੀਲੇ ਕਾਰਡ ਵਾਲੀ। ਉਹ 2012 ਦੇ ਵਿੱਚ ਕਾਮਯਾਬ ਵੀ ਰਹੀ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤਾਂ ਉਦੋਂ ਕਾਰਡ ਬਣਾਏ ਗਏ, ਨੀਲੇ ਕਾਰਡ ਬਣਾਏ ਗਏ, ਜੋ ਉਸ ਸਮੇਂ ਕਾਫੀ ਵੱਡੇ ਪੱਧਰ ਤੇ ਬਣਾਏ ਗਏ। ਜਿੱਦਾਂ ਜਿਹੜਾ 10 ਕਿੱਲਿਆਂ ਵਾਲਾ ਸੀ, ਉਹਨੇ ਵੀ ਉਹ ਜਦੋਂ ਨੀਲੇ ਕਾਰਡ ਬਣਾਉਣ ਆਏ ਤੇ ਉਹਨੇ ਕਿਹਾ ਜੀ ਮੇਰੇ ਵਰਗਾ ਫਕੀਰ ਕੋਈ ਹੈ ਹੀ ਨਹੀਂ, ਉਹ ਵੀ ਉਸ ਸ਼੍ਰੇਣੀ 'ਚ ਪੈ ਗਿਆ। ਤੇ ਬਾਅਦ ਦੇ ਵਿੱਚ ਕੀ ਹੋਇਆ ਕਿ ਜਿਹੜੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੈ, ਫੂਡ ਸਪਲਾਈ ਮਿਨਿਸਟਰ ਹੈ ਜਿਹੜੇ ਸਾਡੇ ਇੱਥੋਂ ਦੇ, ਉਹਨਾਂ ਨੇ ਬਹੁਤ ਵਿਰੋਧ ਕੀਤਾ ਸੀ ਇਸ ਗੱਲ ਦਾ, ਬਹੁਤ ਸਖਤ ਵਿਰੋਧ ਕੀਤਾ ਸੀ। ਤਲਖ ਗੁਲਾਮੀ ਵੀ ਹੋਈ ਸੀ ਉਸ ਮੀਟਿੰਗ ਦੇ ਵਿੱਚ, ਸੁਖਬੀਰ ਸਿੰਘ ਬਾਦਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਮਜੀਠੀਆ ਸਾਹਿਬ ਦੀ। ਤਾਂ ਉਹਨਾਂ ਨੇ ਕਿਹਾ ਸੀ ਕਿ ਜਾਂਚ ਕਰੋ, ਇਹ ਕਾਰਡ ਆ ਜਿਹੜੇ ਉਹ ਰੱਦ ਹੋਣੇ ਚਾਹੀਦੇ ਨਜਾਇਜ਼। ਸੋ ਇੱਕ ਸਿਲਸਿਲਾ ਚਲਾਇਆ ਗਿਆ ਪੰਜਾਬ ਦੇ ਵਿੱਚ, ਬੜੇ ਵੱਡੇ ਪੱਧਰ ਤੇ ਜਾਂਚ ਹੋਈ, ਸਰਵੇ ਕੀਤਾ ਗਿਆ। ਉਹਦੇ ਵਿੱਚ ਬਹੁਤ ਸਾਰੇ, ਤਕਰੀਬਨ ਮੈਨੂੰ ਯਾਦ ਆ 13-14 ਲੱਖ ਕਾਰਡ ਆ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਲੋਕ ਜਿਨ੍ਹਾਂ ਦੇ ਉਹ ਕਾਰਡ ਕੱਟੇ ਗਏ, ਜਿਹੜੀਆਂ ਸਹੂਲਤਾਂ ਮਿਲਦੀਆਂ ਸੀ, ਆਟਾ ਦਾਲ ਫ੍ਰੀ ਵਾਲਾ ਸਿਸਟਮ ਬੰਦ ਹੋਇਆ, ਤੇ ਉਹਨਾਂ ਲੋਕਾਂ ਨੇ ਕਰਲਾਉਣਾ ਸ਼ੁਰੂ ਕਰ ਦਿੱਤਾ। ਸਰਪੰਚਾਂ ਨੂੰ ਕਿਹਾ ਕਿ ਜੇਕਰ ਹੁਣ ਤੁਸੀਂ ਬੜੇ ਵੋਟਾਂ ਲੈਣ ਤੇ ਤੁਹਾਡੇ ਗੋਡੇ ਗਿੱਟੇ ਅਸੀਂ ਭੰਨਾਂਗੇ ਜੇ ਤੁਸੀਂ ਆ ਕੇ ਸਾਨੂੰ ਵੋਟਾਂ ਪਾਉਣ ਲਿਖਿਆ। ਸਰਪੰਚਾਂ ਨੇ ਅੱਗੇ ਆਪਦੇ ਜਥੇਦਾਰਾਂ ਨੂੰ ਕਿਹਾ ਕਿ ਭਾਈ ਲੋਕ ਤਾਂ ਇਹ ਕਹਿੰਦੇ ਆ, ਤੇ ਜਥੇਦਾਰਾਂ ਨੇ ਅੱਗੇ ਫਿਰ ਇਹ ਗੱਲ ਜਿਹੜੀ ਹੈ ਬਾਦਲ ਪਰਿਵਾਰ ਤੱਕ ਪਹੁੰਚਾਈ ਕਿ ਲੋਕ ਨਿਰਾਸ਼ ਹੋ ਰਹੇ ਆ, ਇਸ ਚੀਜ਼ ਤੋਂ ਹਤਾਸ਼ ਹੋ ਰਹੇ ਆ। 2017 'ਚ ਇਹ ਜਿਹੜਾ ਉਲਟ ਪ੍ਰਭਾਵ ਪੈ ਸਕਦਾ। ਤਾਂ ਉਹ ਕਾਰਡ ਬਣਾਉਣ ਵਾਲਾ ਸਿਲਸਿਲਾ ਜਿਹੜਾ ਫਿਰ ਖੋਲ ਦਿੱਤਾ ਗਿਆ, ਉਹ ਦਰਵਾਜ਼ਾ ਜਿਹੜਾ ਸੀਗਾ ਉਹ ਓਪਨ ਕਰ ਦਿੱਤਾ ਗਿਆ ਕਿ ਆ ਜਾਓ ਭਾਈ ਜਿਹਨੇ ਬਣਾਉਣਾ, ਗਰੀਬ ਹੋਣਾ ਜਿਹਨੇ, ਕਹਿਣ ਦਾ ਮਤਲਬ ਹੈ। ਉਹ ਫਿਰ ਜਿਹੜਾ ਮੀਟਰ ਸੀ ਉਹ ਘੁੰਮਿਆ, ਤੇ ਮੀਟਰ ਘੁੰਮ ਕੇ ਇੱਥੋਂ ਤੱਕ ਗਿਆ, ਚਲਾ ਕੇ 2 ਕਰੋੜ 80 ਲੱਖ ਆਬਾਦੀ ਹੈ ਜਿਹੜੀ ਆਪਣੇ ਪੰਜਾਬ ਦੀ ਇਸ ਸਮੇਂ, ਉਹਦੇ ਚੋਂ 1 ਕਰੋੜ 42 ਲੱਖ ਲੋਕ ਹੈ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਪਹੁੰਚ ਗਏ, ਯਾਨੀ ਨੀਲੇ ਕਾਰਡਾਂ ਵਾਲੇ ਹੋ ਗਏ। ਸੋ ਹੁਣ ਇਹ ਜੇ ਦੇਖੀਏ ਤੇ ਪੰਗਾ ਇੱਥੇ ਨਹੀਂ ਪੈਣਾ, ਇਹ ਇਕੱਲੀ ਇਸ ਆਟਾ ਦਾਲ ਵਾਲੀ ਸਕੀਮ ਦਾ ਨਹੀਂ। ਹੁਣ ਸਰਕਾਰ ਨੇ ਇੱਕ ਹੋਰ ਯੋਜਨਾ ਦਾ ਐਲਾਨ ਕਰ ਦਿੱਤਾ ਹੈ। ਜਦੋਂ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪਟਾਰਾ ਖੋਲਿਆ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਨੀਲੇ ਕਾਰਡਾਂ ਵਾਲੇ ਨੂੰ ਅਸੀਂ 50,000 ਦਾ ਹੈਲਥ ਬੀਮਾ ਵੀ ਦਿਆਂਗੇ, ਹੈਲਥ ਇੰਸ਼ੋਰੈਂਸ ਵੀ ਦਿਆਂਗੇ। ਇਹ ਮਤਲਬ ਇਹ ਹੋਇਆ ਕਿ ਜਿਹੜੇ ਲੋਕ ਹੁਣ ਮੁਫਤ ਦਾ ਆਟਾ ਦੇ ਦਾਲ ਖਾ ਰਹੇ ਸੀ, ਲੁੱਟ ਰਹੇ ਸੀ, ਖਜ਼ਾਨੇ ਨੂੰ ਲੁੱਟ ਰਹੇ ਸੀ, ਉਹ ਹੁਣ ਉਸ ਸਕੀਮ ਦੇ ਵਿੱਚ ਵੀ ਲੁੱਟ ਖਸੁੱਟ ਕਰਨਗੇ। ਯਾਨੀ ਸਿੱਧੇ ਤੌਰ ਤੇ ਜੇ ਕਹਿ ਲਈਏ ਕਿ ਸਾਡੇ ਹੀ ਪੈਸੇ ਦਾ, ਜਨਤਾ ਦੇ ਪੈਸੇ ਦਾ ਇਹ ਰੱਜ ਕੇ ਦੁਰਪ੍ਰਯੋਗ ਹੋ ਰਿਹਾ, ਜਿਹਦਾ ਮਤਲਬ ਇਹ ਹੈ ਕਿ ਜਿਸ ਸੂਬੇ ਨੂੰ ਪੰਜਾਬ ਨੂੰ ਭਾਰਤ ਦੇ ਵਿੱਚ ਬਾਦਲ ਸਾਹਿਬ ਖੁਸ਼ਹਾਲ ਇੱਕ ਨੰਬਰ ਦਾ ਦੱਸਦੇ ਆ, ਉਹਦੀ ਆਬਾਦੀ ਇਹਨਾਂ ਦੇ ਰਿਕਾਰਡ ਮੁਤਾਬਕ ਹੀ 50% ਤੋਂ ਵੱਧ ਗਰੀਬੀ ਰੇਖਾ ਤੋਂ ਹੇਠਾਂ ਹੈ। ਪਰ ਕੁੱਲ ਮਿਲਾ ਕੇ ਇਹ ਸਰਕਾਰੀ ਖਜ਼ਾਨੇ ਦੀ ਰੱਜ ਕੇ ਦੁਰਵਰਤੋਂ ਹੈ। ਜੀ ਬਿਲਕੁਲ। ਉੱਦਾਂ ਤਾਂ ਜਿਹੜੇ ਕੈਪਟਨ ਹੋਣੀ ਕਹੀ ਜਾਂਦੇ ਆ ਚੁਣੌਤੀ ਨਹੀਂ ਹੈਗੇ, ਜਦੋਂ ਇੱਦਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਤੇ ਜਿਹੜੀ ਵਿਰੋਧੀ ਧਿਰ ਆ ਉਹ ਗਾਇਬ ਜੀ ਹੋ ਜਾਂਦੀ, ਉਹ ਵੀ ਕਿਤੇ ਲੱਭਦੇ ਨਹੀਂ ਵੀ ਇਹ ਮੁੱਦੇ ਨੂੰ ਜਿਹੜਾ ਚੱਕਿਆ ਜਾਵੇ। ਇਹ ਮੁੱਦਾ ਗਿਣਦੇ ਹੀ ਨਹੀਂ ਜੀ। ਜਿਹੜੇ ਸਮਾਜਿਕ ਮੁੱਦੇ ਆ ਨਾ ਜੀ, ਜਿਹੜੇ ਲੋਕਾਂ ਦੇ ਸਰੋਕਾਰਾਂ ਨਾਲ ਜੁੜੇ ਹੋਏ ਆ, ਜਿਹੜੇ ਜਾਨੀ ਧਰਾਤਲੀ ਹਿੱਤਾਂ ਦੇ ਨਾਲ ਜੁੜੇ ਹੋਏ ਆ, ਉਹ ਮੁੱਦੇ ਇਹਨਾਂ ਨੂੰ ਦਿਖਦੇ ਹੀ ਨਹੀਂ। ਨਾ ਓਪੋਜੀਸ਼ਨ ਨੂੰ ਦਿਖਦੇ ਆ, ਨਾ ਸੱਤਾਧਾਰੀਆਂ ਨੂੰ ਦਿਖਦੇ ਆ। ਇਹਨਾਂ ਨੂੰ ਦਿਖਦੇ ਆ ਬਸ ਜੀ ਕਿ ਫਲਾਣੀ ਪਾਰਟੀ ਨੇ ਆਹ ਕੀਤਾ, ਫਲਾਣੀ ਪਾਰਟੀ ਨੇ ਆਹ ਕੀਤਾ। ਮੁੱਦਾ ਕੀ ਹੈ? ਸਰਬੱਤ ਖਾਲਸਾ ਹੈ। ਮੁੱਦਾ ਕੀ ਹੈ? ਰੈਲੀਆਂ। ਮੁੱਦਾ ਕੀ ਹੈ? ਕਾਂਗਰਸ ਦੇਸ਼ ਧਰੋਹੀ ਹੈ, ਅਸੀਂ ਦੇਸ਼ ਭਗਤ ਹਾਂ। ਇਹ ਮੁੱਦੇ ਆ। ਪਰ ਹੇਠਲੇ ਪੱਧਰ ਤੇ ਜੇਕਰ ਤੁਸੀਂ ਪੰਜਾਬ ਦੇ ਵਿੱਚ ਜਾ ਕੇ ਵਿਚਰੋਗੇ, ਤੁਸੀਂ ਸਾਰਾ ਪੰਜਾਬ ਘੁੰਮ ਲਿਓ, ਤੁਹਾਨੂੰ ਜਿਹੜਾ ਇੱਕ ਜਿੱਦਾਂ ਕਹਿ ਲਾਂਗੇ ਕਮੀਆਂ ਪੇਸ਼ੀਆਂ ਦਾ, ਤਰੁੱਟੀਆਂ ਦਾ ਇੱਕ ਐਡਾ ਵੱਡਾ ਭੰਡਾਰ ਮਿਲੇਗਾ ਕਿ ਉਹਨੂੰ ਸਾਂਭਣ ਲਈ ਇੱਕ ਕਿਤਾਬ ਹੈ ਜਿਹੜੀ ਮਹਾਂ ਕਿਤਾਬ ਬਣ ਸਕਦੀ ਹੈ। ਉਸ ਮਹਾਂ ਕਿਤਾਬ ਦੇ ਵਿੱਚ ਵੀ ਇੰਨੀਆਂ ਮੁਸ਼ਕਿਲਾਂ, ਇੰਨੀਆਂ ਕਮੀਆਂ ਇਸ ਰਾਜ ਦੀਆਂ ਪੂਰੀਆਂ ਨਹੀਂ ਆ ਸਕਦੀਆਂ। ਪਰ ਅਫਸੋਸ ਕਿ ਸਿਆਸਤ ਦੀ ਐਨਕ ਚੋਂ
ਉਹ ਕਮੀਆਂ ਮੁਸ਼ਕਲਾਂ ਲੋਕਾਂ ਦੀਆਂ ਜਿਹੜੀਆਂ ਬੁਨਿਆਦੀ ਸਹੂਲਤਾਂ ਦੇ ਨਾਲ ਜਿਹੜੀਆਂ ਉਹ ਦਿਖਦੀਆਂ ਹੀ ਨਹੀਂ ਅੱਖਾਂ। ਜੀ ਜੀ ਬਿਲਕੁਲ। ਅਤੇ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਵੀ ਨੱਥ ਪਾਉਣ ਦੀ ਤਿਆਰੀ ਦੇ ਵਿੱਚ ਆ। ਬਿਲਕੁਲ ਜੀ, ਜੇਕਰ ਪੱਤਰਕਾਰਾਂ ਨੂੰ ਨੱਥ ਪੈ ਸਕਦੀ, ਸੋਸ਼ਲ ਮੀਡੀਆ ਨੂੰ ਨੱਥ ਪੈ ਸਕਦੀ ਹੈ, ਤੇ ਫਿਰ ਆਪਦੇ ਜਿਹੜੇ ਘਰ 'ਚ ਬੈਠੇ ਚੱਲਦੇ ਆ, ਫਰੜੇ ਚੱਲਦੇ ਆ, ਫਿਰ ਉਹਨਾਂ ਤੇ ਨੱਥ ਕਿਉਂ ਨਾ ਪਾਈ ਜਾਵੇ। ਇਹ ਹੁਣ ਪੰਜਾਬ ਸਰਕਾਰ ਨੇ ਸ਼ਾਇਦ ਆ ਫਾਰਮੂਲਾ ਹੈ, ਪਹਿਲਾਂ ਲਾਗੂ ਕਰਕੇ ਦੇਖਿਆ ਸੋਸ਼ਲ ਮੀਡੀਆ ਤੇ, ਫਿਰ ਪੱਤਰਕਾਰ ਤੇ, ਫਿਰ ਹੁਣ ਉਹਨਾਂ ਨੇ ਕਿਹਾ ਕਿ ਠੀਕ ਹੈ ਚੱਲ ਗਿਆ ਕੰਮ, ਤੀਰ ਤੁੱਕਾ ਸਹੀ ਟਿਕਾਣੇ ਤੇ ਲੱਗਾ। ਹੁਣ ਆਪਦੇ ਜਿਹੜੇ ਮੁਲਾਜ਼ਮ ਆ ਉਹ ਗਲਤ ਚੱਲਦੇ ਆ, ਉਹਨਾਂ ਨੂੰ ਵੀ ਆਪਾਂ ਥੋੜਾ ਜਿਹਾ ਸੁਸ਼ੀਲ ਬਣਾਉਣ ਦੀ ਕੋਸ਼ਿਸ਼ ਕਰੀਏ। ਅਸਲ ਦੇ ਵਿੱਚ ਕੀ ਹੁੰਦਾ ਜੀ ਕਿ ਜਿੱਦਾਂ ਅਧਿਆਪਕ ਵਰਗ ਹੈ, ਰੋਡਵੇਜ਼ ਕਰਮਚਾਰੀ ਨੇ, ਜਾਂ ਜਿੱਦਾਂ ਹੋਰ ਬਿਜਲੀ ਕਾਮੇ ਆ, ਇਹਨਾਂ ਦੀਆਂ ਯੂਨੀਅਨਾਂ ਨੇ ਜੋ ਆਪਣੇ ਹੱਕਾਂ ਲਈ, ਹਕੂਕੀ ਮੰਗਾਂ ਲਈ ਸੰਘਰਸ਼ ਕਰਦੀਆਂ ਨੇ, ਤਾਂ ਉਹ ਜਿਹੜੇ ਸੰਘਰਸ਼ ਹੋ ਰਹੇ ਆ, ਜਿੱਦਾਂ ਹੁਣ ਪਿੱਛੇ ਜੇ ਇੱਕ ਅਧਿਆਪਕ ਸੰਘਰਸ਼ੀਲ ਜਥੇਬੰਦੀ ਨੇ ਮੋਹਾਲੀ ਦੇ ਵਿੱਚ ਪ੍ਰਦਰਸ਼ਨ ਕੀਤਾ ਸੀ, ਬੜਾ ਜ਼ਬਰਦਸਤ ਰੋਸ ਮੁਜ਼ਾਹਰਾ ਹੋਇਆ ਸੀਗਾ, ਸਾਰਿਆਂ ਨੂੰ ਪਤਾ ਹੋਣਾ, ਯਾਦ ਹੋਣਾ। ਸੋ ਉਹ ਸਰਕਾਰ ਨੂੰ ਬਹੁਤ ਚੁਭਿਆ ਕਿ ਇਹ ਸਰਕਾਰੀ ਮੁਲਾਜ਼ਮ ਹੈ ਜਿਹੜੇ ਸਰਕਾਰ ਦੇ ਉਲਟ ਚੱਲਦੇ ਆ। ਸੋ ਹੁਣ ਉਹਨਾਂ ਨੇ ਸਿੱਖਿਆ ਵਿਭਾਗ ਦੇ ਰਾਹੀਂ ਜਿਹੜਾ DGPSC ਹੁੰਦਾ ਉਹਦੇ ਰਾਹੀਂ ਨੋਟਿਸ ਕਢਾਉਣੇ ਸ਼ੁਰੂ ਕਰ ਦਿੱਤੇ ਆ। ਜਿਨ੍ਹਾਂ ਲੋਕਾਂ ਨੇ ਅਖਬਾਰਾਂ ਦੇ ਵਿੱਚ ਜਿੱਦਾਂ ਪ੍ਰੈਸ ਨੋਟ ਛਾਪਦੇ ਆ, ਜਿਹੜੇ ਆਗੂ ਹੁੰਦੇ ਆ ਜਥੇਬੰਦੀਆਂ ਦੇ, ਕਿ ਸਾਡੀਆਂ ਮੰਗਾਂ ਮੰਨੀਆਂ ਜਾਂ ਨਹੀਂ ਤਾਂ ਸੰਘਰਸ਼ ਕਰਾਂਗੇ, ਉਹ ਅਖਬਾਰਾਂ ਦੀਆਂ ਕਾਤਰਾਂ ਲੈ ਕੇ ਵੀ ਉਹਨਾਂ ਲੋਕਾਂ ਨੂੰ ਨੋਟਿਸ ਕੱਢੇ ਜਾ ਰਹੇ ਆ ਜਿਨ੍ਹਾਂ ਨੇ ਬਿਆਨ ਦਿੱਤੇ ਆ। ਉਹ ਸ਼ਨਾਖਤ ਕੀਤੀ ਜਾ ਰਹੀ ਹੈ ਕਿ ਧਰਨਿਆਂ ਦੇ ਵਿੱਚ ਕਿਹੜੇ ਕਿਹੜੇ ਸ਼ਾਮਲ ਹੋਏ ਸੀ। ਸਾਰਾ ਕੁਝ ਇਹ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਈਏ ਯੋਜਨਾਬੱਧ ਤਰੀਕੇ ਨਾਲ ਇਸ ਲਈ ਕੀਤਾ ਜਾ ਰਿਹਾ ਕਿ ਵਿਰੋਧ ਦੀ ਆਵਾਜ਼ ਨੂੰ ਕੁਚਲ ਦਿੱਤਾ ਜਾਵੇ। ਔਰ ਕਮਾਲ ਦੀ ਗੱਲ ਹੈ ਕਿ ਜਿਹੜੇ ਉੱਤੇ ਬੈਠੀ ਅਫਸਰਸ਼ਾਹੀ ਸਿੱਖਿਆ ਵਿਭਾਗ ਦੀ ਹੈ, ਪੰਜਾਬ ਸਿੱਖਿਆ ਬੋਰਡ ਦੀ ਹੈ, ਉਹ ਬਿਲਕੁਲ ਸਰਕਾਰ ਦੇ ਇਸ ਆਦੇਸ਼ ਤੇ ਆਪਣੇ ਹੀ ਮੁਲਾਜ਼ਮ, ਜਿਹੜੇ ਉਹਦੇ ਆਪਣੇ ਹੀ ਭਾਈਚਾਰੇ ਦੇ ਮੁਲਾਜ਼ਮ ਹੈ, ਉਹਨਾਂ ਤੇ ਡੰਡਾ ਚਲਾਉਣ ਲਈ ਤਿਆਰ ਹੋ ਗਈ। ਲਿਸਟਾਂ ਬਣ ਰਹੀਆਂ ਨੇ, ਨੋਟਿਸ ਕੱਢੇ ਜਾ ਰਹੇ ਆ। ਪਰ ਦੇਖਣ ਵਾਲੀ ਗੱਲ ਇਹ ਹੈ, ਤੁਸੀਂ ਹੁਣ ਦੇਖੋ ਕਿ ਅਧਿਆਪਕ ਹੈ ਜਿਹੜੇ ਰਮਸਾ ਦੇ ਅਧਿਆਪਕ ਹੈ ਜਾਂ ਕੁਝ ਹੋਰ ਅਧਿਆਪਕ ਹੈ, ਉਹਨਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ ਟਾਈਮ ਤੇ। ਜੀ ਉਹਨਾਂ ਨੂੰ DA ਨਹੀਂ ਮਿਲਦਾ, ਖਜ਼ਾਨੇ ਤੇ ਪਾਬੰਦੀ ਲਾ ਦਿੰਦੇ ਕਈ ਵਾਰੀ ਕਿ ਨਹੀਂ ਦੇਣਾ ਜੀ ਤਨਖਾਹ, ਖਜ਼ਾਨਾ ਜਿਹੜਾ ਕਮਜ਼ੋਰ ਹੈ। ਸੋ ਦੇਖੋ, ਜੇਕਰ ਕੋਈ ਅਧਿਆਪਕ ਹੈ ਉਹਨੂੰ ਉਜਰਤ ਨਹੀਂ ਮਿਲਦੀ, ਕੋਈ ਵੀ ਕੰਮ ਆ, ਚਾਹੇ ਸਰਕਾਰੀ ਗੈਰ ਸਰਕਾਰੀ ਕੰਮ ਆ, ਇੱਕ ਤੇ ਉਹਨੂੰ ਉਜਰਤ ਨਹੀਂ ਮਿਲਦੀ, ਇੱਕ ਉਹਨੂੰ ਪੂਰੀ ਨਹੀਂ ਮਿਲਦੀ, ਇੱਕ ਉਹਨੂੰ ਉਹਦੇ ਜਿਹੜੇ ਹੱਕ ਫੰਡ ਬਣਦੇ ਆ ਉਹ ਨਹੀਂ ਮਿਲਦੇ। ਜੇਕਰ ਉੱਤੋਂ ਉਹ ਨਾ ਮਿਲਣ ਤੇ ਆਵਾਜ਼ ਚੁੱਕਦਾ ਤਾਂ ਉੱਤੋਂ ਨੂੰ ਡੰਡਾ ਮਿਲਦਾ, ਤਾਂ ਇਸ ਤੋਂ ਬੁਰਾ ਕੁਝ ਮੈਨੂੰ ਨਹੀਂ ਲੱਗਦਾ ਕਿ ਇਸ ਲੋਕਤੰਤਰ ਦੇ ਵਿੱਚ, ਜਿਹਨੂੰ ਅਸੀਂ ਡੈਮੋਕ੍ਰੇਸੀ ਕਹਿੰਦੇ ਹਾਂ, ਹੋਰ ਕੁਝ ਹੋ ਸਕਦਾ ਹੈ। ਜੀ ਬਿਲਕੁਲ। ਅਤੇ ਅਗਲੀ ਜੇ ਗੱਲ ਕਰੀਏ, ਲੁਧਿਆਣੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਚੌਥੀ ਗਰਭਵਤੀ ਔਰਤ ਦੀ ਮੌਤ ਹੋਈ। ਇਹ ਬੜੀ ਦਿਲ ਕੰਬਾਊ ਖਬਰ ਹੈ ਜੀ। ਤੁਹਾਨੂੰ ਯਾਦ ਹੋਣਾ ਪਿਛਲੇ ਸਾਲ 24 ਇਸੇ ਨਵੰਬਰ ਦੇ ਇਹਨਾਂ ਦਿਨਾਂ ਦੀ ਗੱਲ ਆ, ਪਿਛਲੇ ਸਾਲ 24 ਨਵੰਬਰ ਨੂੰ ਇੱਥੇ ਹਸਪਤਾਲ ਦੇ ਵਿੱਚ, ਲੁਧਿਆਣੇ ਦੇ ਹਸਪਤਾਲ ਦੇ ਵਿੱਚ, ਸਰਕਾਰੀ ਹਸਪਤਾਲ ਦੇ ਵਿੱਚ, ਜਿਹੜਾ ਜੱਚਾ ਬੱਚਾ ਹਸਪਤਾਲ ਹੈ, ਉਹਦੇ ਵਿੱਚ 6 ਜਿਹੜੇ ਨਵਜਾਤ ਬੱਚੇ ਸੀਗੇ ਉਹ ਮਰ ਗਏ ਸੀਗੇ ਸਰਕਾਰੀ ਲਾਪਰਵਾਹੀ ਕਰਕੇ। ਉਦੋਂ ਕੀ ਹੋਇਆ ਕਿ ਜਿਹੜੀ ਡਾਕਟਰ ਦੂਜੇ ਜਿਹੜੇ ਅਨਟ੍ਰੇਨਡ ਸਟਾਫ ਨੂੰ ਸਾਰਾ ਜਿੰਮਾ ਸੌਂਪ ਕੇ ਆਪ ਘਰੇ ਜਾ ਕੇ ਬੈਠੀ ਹੋਈ ਸੀ, ਉਸ ਡਾਕਟਰ ਦੀ ਪਹਿਲਾਂ ਤਾਂ ਲਾਪਰਵਾਹੀ ਆਈ, ਉਹਨੂੰ ਸਸਪੈਂਡ ਕਰ ਦਿੱਤਾ ਗਿਆ, ਤੇ ਬਾਅਦ ਚ 15 ਦਿਨਾਂ ਬਾਅਦ ਉਹਨੂੰ ਫੇਰ ਨੌਕਰੀ ਤੇ ਚੜਾ ਦਿੱਤਾ ਗਿਆ। ਸੁਰਜੀਤ ਕੁਮਾਰ ਜੈਣੀ ਜਿਹੜੇ ਸਾਡੇ ਸਿਹਤ ਮੰਤਰੀ, ਉਹਨਾਂ ਨੇ ਕਿਹਾ ਕੀ ਕਰੀਏ, ਸਾਡੇ ਕੋਲ ਡਾਕਟਰ ਹੈ ਹੀ ਨਹੀਂ। ਉਹਨਾਂ ਨੇ ਤਰਕ ਦਿੱਤਾ ਸੀ ਕਿ ਸਾਡੇ ਕੋਲ ਕੋਈ ਡਾਕਟਰਾਂ ਦੀ ਬੜੀ ਕਮੀ ਹੈ, ਸਾਨੂੰ ਇਸ ਕਰਕੇ ਇਸ ਡਾਕਟਰ ਨੂੰ ਨੌਕਰੀ ਤੇ ਚੜਾਉਣਾ ਪਿਆ। ਉਦੋਂ ਤਰਕ ਦਿੱਤਾ ਸੀ। ਜੇਕਰ ਇਹੋ ਜਿਹੇ ਫੈਸਲੇ ਐਡੀਆਂ ਵੱਡੀਆਂ ਲਾਪਰਵਾਹੀਆਂ ਚ, ਜਿੱਥੇ 6 ਜਿੰਦਾ ਸੰਸਾਰ ਵੇਖਣ ਤੋਂ ਪਹਿਲਾਂ ਹੀ ਤੋੜ ਦਿੱਤੀਆਂ ਗਈਆਂ, ਕਿ ਉਹਨਾਂ ਮਾਮਲਿਆਂ ਦੇ ਵਿੱਚ ਏਦਾਂ ਦਾ ਵਤੀਰਾ ਹੋਏਗਾ ਤੇ ਅੱਗੇ ਚੱਲ ਕੇ ਲਾਪਰਵਾਹੀਆਂ ਦਾ ਸਿਲਸਿਲਾ ਉਹ ਥੰਮੇਗਾ ਨਹੀਂ। ਉਹੀ ਹੋ ਰਿਹਾ ਉਸੇ ਸਰਕਾਰੀ ਹਸਪਤਾਲ ਦੇ ਵਿੱਚ। ਹੁਣ 10 ਦਿਨਾਂ ਦੇ ਵਿੱਚ ਚੌਥੀ ਗਰਭਵਤੀ ਔਰਤ ਦੀ ਮੌਤ ਆ। ਹਾਲਾਂਕਿ ਜਿਹੜਾ CMO ਉੱਥੋਂ ਦਾ, ਉਹ ਕਹਿੰਦਾ ਜੀ ਨਹੀਂ ਜੀ ਕੋਈ ਲਾਪਰਵਾਹੀ ਨਹੀਂ, ਪਰ ਜਿਹੜੇ ਅੰਦਰੂਨੀ ਸੂਤਰ ਹੈ ਉਹ ਦੱਸਦੇ ਆ ਕਿ ਇਹ ਜਿਹੜੀਆਂ ਮੌਤਾਂ ਉਹ ਇਸ ਕਰਕੇ ਹੋ ਰਹੀਆਂ ਕਿ ਜਿਹੜੀਆਂ ਖਰੜ ਤੋਂ ਦਵਾਈਆਂ ਦਾ ਸਟਾਕ ਆਉਂਦਾ ਹੈ, ਉਹ ਦਵਾਈਆਂ ਕੁਝ ਐਕਸਪਾਇਰ ਸੀਗੇ ਟੀਕੇ, ਜਿਨ੍ਹਾਂ ਦਾ ਰਿਐਕਸ਼ਨ ਹੋਇਆ, ਗਲਤ ਰਿਐਕਸ਼ਨ ਹੋਇਆ ਸਰੀਰ ਤੇ ਉਹਦੇ ਕਰਕੇ ਮੌਤਾਂ ਹੋ ਰਹੀਆਂ ਨੇ। ਪਰ ਕਮਾਲ ਦੀ ਗੱਲ ਹੈ ਕਿ ਇੱਕ ਪਾਸੇ ਜਿਹੜੇ ਸੁਰਜੀਤ ਕੁਮਾਰ ਜੈਣੀ, ਉਹ ਕਹਿੰਦੇ ਕਿ ਅਸੀਂ ਕਾਰਵਾਈ ਕਰਾਂਗੇ, 6 ਤਰੀਕ ਤੱਕ ਸਾਡੀ ਰਿਪੋਰਟ ਆ ਜਾਏਗੀ, ਪਰ ਦੂਸਰੇ ਪਾਸੇ ਜਿਹੜੀਆਂ ਮੌਤਾਂ ਹੋ ਰਹੀਆਂ ਉਹਨਾਂ ਦਾ ਪੋਸਟਮਾਰਟਮ ਵੀ ਨਹੀਂ ਕਰਵਾਇਆ ਜਾ ਰਿਹਾ, ਕਿਉਂਕਿ ਪੋਸਟਮਾਰਟਮ ਦੇ ਵਿੱਚ ਮੌਤਾਂ ਦੀ ਪੁਸ਼ਟੀ ਹੋ ਜਾਏਗੀ ਕਿ ਕਿਸ ਕਾਰਨ ਇਹ ਮੌਤਾਂ ਹੋਈਆਂ, ਸੋ ਸਰਕਾਰ ਫਿਰ ਫਸ ਜਾਏਗੀ। ਇਸ ਲਈ ਉਹਨਾਂ ਲਾਸ਼ਾਂ ਦਾ ਪੋਸਟਮਾਰਟਮ ਵੀ ਨਹੀਂ ਕੀਤਾ ਜਾ ਰਿਹਾ। ਬਹੁਤ ਜ਼ਿਆਦਾ
ਸਿਹਤ ਪੱਖੋਂ ਤੇ ਕਹਿ ਲਈਏ ਸੂਬਾ ਜਿੱਦਾਂ ਅੱਜ ਕਹਿ ਲਈਏ ਕਿ ਰਾਮ ਭਰੋਸੇ ਆ, ਸਿਹਤ ਪੱਖੋਂ ਤੇ ਇਸ ਸੂਬੇ ਦਾ ਜਨਾਜ਼ਾ ਨਿਕਲਿਆ ਗਿਆ। ਜੀ ਜੀ ਜੀ। ਤੇ ਜਾਂਦੇ ਹੋਏ ਗੱਲ ਕਰਦੇ ਹਾਂ ਵਹਿਬਲ ਕਲਾ ਗੋਲੀ ਕਾਂਡ ਦੀ ਜਿਹੜੀ ਆਵਾਜ਼ ਆ ਲੋਕ ਸਭਾ ਦੇ ਵਿੱਚ ਗੂੰਜੀ। ਜੀ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਹੋਰਾਂ ਨੇ ਆਵਾਜ਼ ਉਠਾਈ ਹੈ ਵਹਿਬਲ ਗੋਲੀਕਾਂਡ ਦੀ। ਉਹਨਾਂ ਨੇ ਕਿਹਾ ਕਿ 300 ਜਿਹੜੇ ਰਾਉਂਡ ਫਾਇਰ ਹੋਏ ਉੱਥੇ, ਪਰ ਅਫਸੋਸ ਹੈ ਕਿ ਪੁਲਿਸ ਹਾਲੇ ਤੱਕ ਸਰਕਾਰ ਪੁਲਿਸ ਉਹ ਲੱਭ ਨਹੀਂ ਸਕੀ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਉਹ ਫਾਇਰ ਕੀਤੇ। ਸੋ ਇਹ ਬਹੁਤ ਮਾਮਲਾ ਗੰਭੀਰ ਸੀਗਾ ਪੰਜਾਬ ਦੇ ਵਿੱਚ। ਤੁਹਾਨੂੰ ਪਤਾ ਹੀ ਹੈ ਕਿ 2 ਇਨੋਸੈਂਟ ਸਿੱਖ ਜਿਹੜੇ ਸੀਗੇ ਉਹ ਮਾਰ ਦਿੱਤੇ ਗਏ ਸੀਗੇ ਇਸ ਗੋਲੀਕਾਂਡ ਦੇ ਵਿੱਚ। ਉਸ ਤੋਂ ਬਾਅਦ ਇਹ ਮਾਮਲਾ ਸੰਸਦ ਦੇ ਵਿੱਚ ਜੇ ਉੱਠਿਆ ਤੇ ਬਹੁਤ ਵਧੀਆ ਗੱਲ ਹੈ, ਉੱਠਣਾ ਵੀ ਚਾਹੀਦਾ ਸੀ। ਉਹਨਾਂ ਨੇ ਵਾਅਦਾ ਵੀ ਕੀਤਾ ਸੀ ਜਿਹਦੇ ਕਰਕੇ ਭਗਵੰਤ ਮਾਨ ਦੀ ਕੱਲ ਆਲੋਚਨਾ ਵੀ ਕਰ ਰਿਹਾ ਸੀ ਇੱਕ ਸਿੱਖ ਬੁੱਧੀਜੀਵ ਕਿ ਭਗਵੰਤ ਮਾਨ ਨੇ ਕਿਹਾ ਸੀਗਾ, ਪਰ ਉਹ ਅਫਸੋਸ ਤੇ ਉਹਨਾਂ ਨੇ ਉਹ ਖਬਰ ਸ਼ਾਇਦ ਦੇਖੀ ਨਹੀਂ, ਉਦੋਂ ਤੱਕ ਭਗਵੰਤ ਮਾਨ ਮੁੱਦਾ ਉਠਾ ਚੁੱਕੇ ਸੀਗੇ। ਬਹੁਤ ਵਧੀਆ ਗੱਲ ਕੀਤੀ ਭਗਵੰਤ ਮਾਨ ਹੋਰਾਂ ਨੇ ਕਿ ਨਿਰਦੋਸ਼ਾਂ ਦੇ ਇਨਸਾਫ ਲਈ ਕੋਈ ਉੱਥੇ ਮੁੱਢ ਵੱਜੇਗਾ। ਪਰ ਦੂਸਰੀ ਗੱਲ ਜਿਹੜੀ ਸਭ ਤੋਂ ਅਹਿਮ ਗੱਲ ਆ, ਚਾਹੇ ਉਹ ਅਕਾਲੀ ਸਾਂਸਦ ਉਠਾਉਣ, ਚਾਹੇ ਕਾਂਗਰਸੀ, ਚਾਹੇ ਆਮ ਆਦਮੀ ਪਾਰਟੀ ਵਾਲੇ, ਸਭ ਤੋਂ ਜ਼ਰੂਰੀ ਮੈਂ ਸਮਝਦਾ ਕਿ ਇਸ ਸਮੇਂ ਸੰਸਦ 'ਚ ਉਠਾਉਣ ਵਾਲਾ ਮੁੱਦਾ ਹੈ ਉਹ ਹੈ ਕਾਨੂੰਨ ਦੀ ਦੁਰਵਰਤੋਂ ਦਾ। ਕਿਉਂਕਿ ਕਾਨੂੰਨ ਦੀ ਦੁਰਵਰਤੋਂ ਏਡੇ ਵੱਡੇ ਪੱਧਰ ਤੇ ਹੋ ਰਹੀ ਹੈ ਕਿ ਵਿਰੋਧ ਨੂੰ ਕੁਚਲਿਆ ਜਾ ਰਿਹਾ। ਜਿਹੜਾ ਕਾਨੂੰਨ ਲੋਕਾਂ ਦੀ ਸਹਾਇਤਾ ਲਈ ਬਣਿਆ ਸੀ, ਅੱਜ ਲੋਕਾਂ ਦੀ ਉਹ ਮੁਸੀਬਤ ਲਈ ਬਣ ਗਿਆ। ਸੋ ਇਹ ਚੀਜ਼ ਦਾ ਵੀ ਮੁੱਦਾ ਜੇ ਉਠਾਇਆ ਜਾਵੇ ਤਾਂ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਹੈ। ਜੀ ਜੀ ਬਿਲਕੁਲ ਬਿਲਕੁਲ। ਅਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਇਹ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।